बैक टू न्यूज़ TV 84 ब्रेक तो बाद ਹੁਣ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਸੁਖਮਿੰਦਰ ਸਿੰਘ ਹੰਸਰਾਜ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਅਸੀਂ ਵੱਖ-ਵੱਖ ਰੀਸੈਂਟ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਸ ਤੁਸੀਂ ਜਾਣਦੇ ਕਿ 2015 ਦਾ ਸਾਲ ਆ ਰਿਹਾ ਹੈ, ਇਸ ਸੰਬੰਧੀ ਤੁਸੀਂ ਸਾਰੇ TV 84 ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਦੇ ਵਿੱਚ ਜੀ ਮੇਰਾ ਹਮੇਸ਼ਾ ਇਹ ਨਵੇਂ ਸਾਲ ਦੇ ਦਿਨਾਂ ਦੇ ਉੱਤੇ ਇੱਕ ਵੱਖਰਾ ਜਿਹਾ ਪਰਸਪੈਕਟਿਵ ਰਿਹਾ ਕਿ ਇਹ ਕੰਧਾਂ ਦੇ ਉੱਤੇ ਸਿਰਫ ਕੈਲੰਡਰ ਬਦਲ ਰਹੇ ਨੇ ਸਾਡੇ, ਕਿਉਂਕਿ ਅਸੀਂ ਇੱਕ ਗੁਲਾਮ ਕੌਮ ਆ ਦੁਨੀਆ ਦੇ ਉੱਤੇ। ਸਾਡੇ ਲਈ ਵੈਸੇ ਕੁਝ ਨਹੀਂ ਬਦਲਿਆ। ਅਗਰ 2013 ਦੀ ਗੱਲ ਕਰੀਏ, ਇਹਨਾਂ ਦਿਨਾਂ ਦੇ ਵਿੱਚ 2013 ਦੇ ਵਿੱਚ ਵੀ ਆਪਾਂ ਭਾਈ ਗੁਰਬਖਸ਼ ਸਿੰਘ ਹੋਰਾਂ ਵੱਲੋਂ ਵਿਢੇ ਸੰਘਰਸ਼ ਦੀ ਅਤੇ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਸੀ। 2014 ਦੇ ਵਿੱਚ ਵੀ ਅਸੀਂ ਇਹੀ ਕਰ ਰਹੇ ਹਾਂ। ਅਰਦਾਸ ਤਾਂ ਇਹ ਹੈ ਕਿ 2015 ਚ ਸਾਨੂੰ ਐਸਾ ਨਾ ਕਰਨਾ ਪਏ, ਸਾਡੇ ਇਹ ਮਸਲੇ ਜਿਹੜੇ ਹੱਲ ਹੋ ਜਾਣ। ਵੈਸੇ ਕਿਉਂਕਿ ਸਾਡਾ ਨਵਾਂ ਸਾਲ ਹੈ ਜਿਹੜਾ ਇਸ ਕੈਲੰਡਰ ਦੇ ਅਨੁਸਾਰ, ਜਿਹੜਾ ਈਸਾਈ ਕੈਲੰਡਰ ਦੁਨੀਆ ਦੇ ਉੱਤੇ ਬੜਾ ਪ੍ਰਚਲਿਤ ਹੈ, ਇਸ ਕੈਲੰਡਰ ਅਨੁਸਾਰ ਸਾਡਾ ਨਵਾਂ ਸਾਲ ਤਾਂ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਦੀ ਯਾਦ ਦੇ ਨਾਲ ਸ਼ੁਰੂ ਹੁੰਦਾ ਹੈ, ਜਦੋਂ ਉਸਨੂੰ 1 ਜਨਵਰੀ ਵਾਲੇ ਦਿਨ ਜਗਰਾਉਂ ਦੇ ਵਿੱਚ ਘੋਟਣੇ ਨੇ ਆਪਣੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਸੋ ਮੈਂ ਇਸ ਪਰਸਪੈਕਟਿਵ ਤੋਂ ਇਹ ਸੋਚਦਾ ਕਿ ਗੁਲਾਮ ਕੌਮਾਂ ਦੇ ਕਾਹਦੇ ਸਾਲ ਹੁੰਦੇ ਨੇ, ਸਾਡੇ ਲਈ ਤਾਂ ਸਮਾਂ ਜਿਹੜਾ ਗੁਜ਼ਰ ਰਿਹਾ ਉਹ ਭਲਾ ਹੀ ਹੈ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ 2014 ਦੇ ਵਿੱਚ BJP ਜਾਂ RS ਸਰਕਾਰ ਜਿਹੜੀ ਸੀਗੀ ਪਾਵਰ ਦੇ ਵਿੱਚ ਆਈ ਆ, ਐਂਡ ਪੂਰਾ ਸਾਲ ਸਿੱਖਾਂ ਦੇ ਲਈ ਹਾਂ ਪੱਖੀ ਨਹੀਂ ਰਹੀ ਹੈ ਸਰਕਾਰ, ਪਰ 2015 ਦੇ ਵਿੱਚ ਸਿੱਖਾਂ ਨੂੰ ਐਸਾ ਕੀ ਕਰਨਾ ਚਾਹੀਦਾ, ਕਿਹੜੀ ਆਈਡੀਓਲੋਜੀ ਲੈ ਕੇ ਤੁਹਾਡੇ ਖਿਆਲ ਨਾਲ ਚੱਲਣਾ ਚਾਹੀਦਾ ਜਿਹਨਾਂ ਅਸੀਂ ਇਹਨਾਂ ਤੋਂ ਫਿਰ ਬਚ ਸਕੀਏ? ਸਾਨੂੰ ਇਹ ਪਤਾ ਕਿ ਜਿਹੜੀ BJP ਦੀ ਸਰਕਾਰ ਆ ਭਾਰਤ ਦੇ ਵਿੱਚ, ਇਹ ਮਿਨੋਰਟੀਜ਼ ਦੇ ਲਈ ਬਾਹਲੀ ਕੋਈ ਚੰਗੀ ਖਬਰ ਲਿਆ ਕੇ ਆ ਨਹੀਂ ਸਕਦੀ। ਭਾਵੇਂ ਕਿ ਸ਼ੁਰੂ ਦੇ ਵਿੱਚ ਮਿੱਠੀਆਂ ਗੋਲੀਆਂ ਬਹੁਤ ਦਿੱਤੀਆਂ ਜਾ ਰਹੀਆਂ ਨੇ ਹੁਣ ਵੀ, ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਰਹੀਆਂ, ਦਿੱਲੀ ਦੇ ਵਿੱਚ ਸਾਡੇ ਨਸਲਕੁਸ਼ੀ ਦੇ ਜਿਹੜੇ ਵਿਕਟਮ ਸਨ ਉਹਨਾਂ ਨੂੰ ਹੁਣ ਪੈਸੇ ਵੀ ਦਿੱਤੇ ਗਏ ਨੇ। ਤੇ ਇਸ ਤੋਂ ਇਲਾਵਾ 30 ਸਾਲਾਂ ਬਾਅਦ ਉਹ ਜਿੱਦਾਂ ਕਹਾਵਤ ਆ ਨਾ ਕਿ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, 30 ਸਾਲ ਇਹ ਸਾਡੀ ਮੌਤ ਦੇ ਉੱਤੇ ਤਾਂਡਵ ਨੱਚਦੇ ਰਹੇ ਨੇ। ਤੇ ਹੁਣ ਕਿਉਂਕਿ ਇਹਨਾਂ ਨੂੰ ਪੋਲੀਟੀਕਲੀ ਸ਼ਾਇਦ ਐਸਾ ਹੀ ਕਰਨ ਦਾ ਫਾਇਦਾ, ਤੇ ਹੁਣ ਉਸਨੂੰ ਨਸਲਕੁਸ਼ੀ ਮੰਨ ਲਿਆ। ਗਵਰਨਮੈਂਟ ਦਾ ਨੋਟੀਫਿਕੇਸ਼ਨ ਹਜੇ ਕੁਛ ਨਹੀਂ ਆਇਆ, ਤਰਵੈਤੀ ਤੌਰ ਦੇ ਉੱਤੇ ਬਿਆਨ ਆਇਆ ਹੈ। ਉਸ ਬਿਆਨ ਦੀ ਕਿੰਨੀ ਕੁ ਮਹੱਤਤਾ ਹੈ, ਗਵਰਨਮੈਂਟ ਉਹਦੇ ਲਈ ਕਿੰਨੀ ਕੁ ਜਵਾਬਦੇਹ ਹੋਏਗੀ ਅਗਰ ਉਹਨੂੰ ਫੁਲਫਿਲ ਨਹੀਂ ਕਰਦੀ, ਇਹਦਾ ਤਾਂ ਮੈਨੂੰ ਨਹੀਂ ਪਤਾ। ਵੀ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਗਿਰਗਿਟ ਵਾਂਗ ਕਿਸ ਤਰ੍ਹਾਂ ਭਾਰਤ ਦੇ ਸਿਆਸਤਦਾਨ ਰੰਗ ਬਦਲਦੇ ਨੇ। ਮੈਂ ਉਦੋਂ ਇਸ ਨੂੰ ਮੰਨੂਗਾ ਕਿ ਹਾਂ ਵਾਕਿਆ ਹੀ ਭਾਰਤ ਦੀ ਸਰਕਾਰ ਨੇ ਆਪਣਾ ਜ਼ੁਲਮ ਕਬੂਲ ਕਰ ਰਿਹਾ ਹੈ, ਜਦੋਂ 5-7 ਬੰਦੇ ਜਿਹੜੇ ਜਗਦੀਸ਼ ਟਾਈਟਲਰ ਵਰਗੇ ਨੇ ਉਹਨਾਂ ਨੂੰ ਫਾਹੇ ਟੰਗਿਆ ਜਾਊਗਾ ਤੇ ਗਵਰਨਮੈਂਟ ਦੇ ਨੋਟੀਫਿਕੇਸ਼ਨ ਆਉਣਗੇ ਅਤੇ ਸਿੱਖਾਂ ਤੋਂ ਮੁਕੰਮਲ ਤੌਰ ਤੇ ਇਸ ਚੀਜ਼ ਦੀ ਮਾਫੀ ਮੰਗੀ ਜਾਊਗੀ। ਦੈਨ ਆਈ ਕੈਨ ਅੰਡਰਸਟੈਂਡ ਵੀ ਕਿਤੇ ਨਾ ਕਿਤੇ ਥੋੜੀ ਜੈਨੂਇਟੀ ਹੈਗੀ ਆ। ਸੋ ਫਾਰ ਫਿਲਹਾਲ ਆਈ ਕੈਨ ਸਮੈਲ ਇਟ ਇਜ਼ ਅ ਡਰਟੀ ਪੋਲਿਟਿਕਸ, ਤੇ ਸਾਨੂੰ ਬੜਾ ਕੇਅਰਫੁਲ ਰਹਿਣਾ ਚਾਹੀਦਾ। ਮਿਨੋਰਟੀਜ਼ ਦੇ ਲਈ I mean it's a bad news, ਧਰਮ ਕਨਵਰਸ਼ਨ ਹੋ ਰਹੇ ਨੇ। ਕਿਤੇ ਔਰੰਗਜ਼ੇਬ ਇਹਨਾਂ ਦਾ ਧਰਮ ਬਦਲਦਾ ਸੀ ਤਾਂ 9ਵੇਂ ਪਾਤਸ਼ਾਹ ਨੇ ਆਪਣੀ ਸ਼ਾਹਰਾਗ ਦਾ ਖੂਨ ਡੋਲਿਆ, ਆਪਣੀ ਸ਼ਹਾਦਤ ਦਿੱਤੀ ਤੇ ਇਹਨਾਂ ਦੇ ਜਿਹੜਾ ਧਰਮ ਕਨਵਰਸ਼ਨ ਸੀ ਉਹਨੂੰ ਸਟਾਪ ਕੀਤਾ, ਤੇ ਹੁਣ ਇੱਥੋਂ ਅਡਾਪਟ ਕਰ ਰਹੇ ਨੇ। ਸੋ ਭਾਵੇਂ ਕਿ ਕਹਿ ਰਹੇ ਨੇ ਕਿ ਜੀ ਇਹ ਵਾਪਸ ਘਰ ਵਾਪਸੀ ਆ, ਜਿਹੜੇ ਲੋਕ ਕਨਵਰਟ ਹੋ ਕੇ ਗਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣ ਦੀ ਗੱਲ ਆ। ਮੈਨੂੰ ਨਹੀਂ ਲੱਗਦਾ ਕਿ ਯੂਨਾਈਟਿਡ ਦੇ ਚਾਰਟਰ ਥੱਲੇ ਜਾਂ ਈਵਨ ਦੁਨੀਆ ਦੀ ਕਿਸੇ ਵੀ ਇਨਸਾਨੀਅਤ ਦੇ ਕਾਨੂੰਨ ਦੇ ਥੱਲੇ ਇਹ ਗੱਲ ਆਏਗੀ ਕਿ ਕਿਸੇ ਬੰਦੇ ਨੂੰ ਧੌਂਸ ਦੇ ਨਾਲ ਧਰਮ ਤਬਦੀਲ ਕਰਨ ਦੇ ਲਈ ਉਹਦੇ ਤੇ ਦਬਾਅ ਪਾਇਆ ਜਾਏ, ਜਿਹੜਾ ਕਿ ਹੁਣ ਇਹ ਆਪਣੀ ਸਰਕਾਰ ਦੇ ਡੰਡੇ, ਕਿਉਂਕਿ ਹੁਣ ਹਿੰਦੂਤਵ ਦੀ ਡਾਇਰੈਕਟ ਕਲੀਅਰ ਸਰਕਾਰ ਹੈ, ਹੁਣ ਕੋਈ ਉਹਦੇ ਵਿੱਚ ਖਿਚਕਚਾਹਟ ਹੈ ਨੀ ਗੀ, ਹੁਣ ਉਹ ਆਪਣੇ ਅਸਲੀ ਰੰਗ ਵਿਖਾ ਰਹੀ ਹੈ। ਸੋ 2015 ਸਾਡੇ ਲਈ ਪਤਾ ਨਹੀਂ ਕੀ ਗੁੱਲ ਖਿਲਾਏਗਾ। ਮੈਨੂੰ ਲੱਗਦਾ ਨਹੀਂ ਕਿ ਕੋਈ ਗੁੱਲ ਜਿਹੜੇ ਹਨ ਉਹ ਕੋਈ ਬਾਹਲੇ ਚੰਗੇ ਹੋਣਗੇ। ਜੀ ਤੇ ਵੀਰ ਜੀ, ਅਸੀਂ ਤੁਹਾਡੇ ਨਾਲ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਬਾਰੇ ਵੀ ਤੁਹਾਡੇ ਕੋਲ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਉਹਨਾਂ ਦੀ ਭੁੱਖ ਹੜਤਾਲ ਨੂੰ ਆਲਮੋਸਟ 47 ਡੇਜ਼ ਹੋ ਗਏ ਨੇ, ਈਵਨ ਦਾ ਆਲ ਓਵਰ ਦਾ ਵਰਲਡ, ਈਵਨ ਇਨ ਕੈਨੇਡਾ, ਅਮਰੀਕਾ ਦੇ ਵਿੱਚ ਵੀ ਇਸ ਸੰਬੰਧੀ ਕਾਫੀ ਲੋਕਾਂ ਨੇ ਭੁੱਖ ਹੜਤਾਲ ਵੀ ਰੱਖੀ ਨੇ। ਅਸੀਂ ਮਾਰਚ ਵੀ ਕਰ ਰਹੇ, ਪ੍ਰੋਟੈਸਟ ਵੀ ਕਰ ਰਹੇ ਹਾਂ, ਪਰ ਜਿਹੜੀ ਇੰਡੀਆ ਦੀ ਗਵਰਨਮੈਂਟ ਉਹਨਾਂ ਤੇ ਕੋਈ ਫਰਕ ਨਹੀਂ ਪੈ ਰਿਹਾ। ਪਰ ਇਸ ਸੰਬੰਧੀ ਜਿਹੜਾ ਸੁਖਬੀਰ ਬਾਦਲ ਕਹਿ ਰਿਹਾ ਸੀ ਕਿ ਮੈਂ ਵੀ ਭੁੱਖ ਹੜਤਾਲ ਤੇ ਬੈਠ ਜਾਵਾਂਗਾ ਬੰਦੀ ਸਿੰਘਾਂ ਦੀ ਰਿਹਾਈ ਲਈ। ਆਸੋ ਮਨਜੀਤ ਸਿੰਘ GK ਵੀ ਹੋਮ ਮਿਨਿਸਟਰ ਨੂੰ ਮਿਲੇ, ਸੰਤ ਸਮਾਜ ਦੇ ਕੁਝ ਲੀਡਰ ਵੀ ਹੋਮ ਮਿਨਿਸਟਰ ਨੂੰ ਲੱਗੇ। ਤੁਹਾਨੂੰ ਕੀ ਲੱਗਦਾ ਇਹ ਸਿਰਫ ਦਿਖਾਵਾ ਹੈ ਕਿ ਇਹ ਰੀਅਲੀ ਕੁਝ ਕਰਨਾ ਚਾਹੁੰਦੇ ਨੇ?
ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦੇ ਅੰਦੋਲਨ ਚਲਾਏ ਜਾਂਦੇ ਨੇ ਗੰਭੀਰ ਸਿੱਖਾਂ ਦੇ ਵੱਲੋਂ, ਉਹਨਾਂ ਸਿੱਖਾਂ ਦੇ ਵੱਲੋਂ ਜਿਹੜੇ ਵਾਕਈ ਹੀ ਪੰਥ ਦਾ ਦਰਦ ਰੱਖਦੇ ਨੇ, ਤਾਂ ਉਹਨੂੰ ਹਮੇਸ਼ਾ ਹੀ ਪੋਲੀਟੀਸਾਈਜ਼ ਕਰਕੇ ਪੋਲੀਟੀਸ਼ੀਅਨਸ ਲੋਕ ਆ ਜਿਹੜੇ ਆਪਣੇ ਹੱਕ ਦੇ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰਦੇ ਨੇ। ਐਸੀ ਕੋਸ਼ਿਸ਼ 2013 ਦੇ ਵਿੱਚ ਕਲੀਅਰਲੀ ਹੋਈ ਹੈ। ਜਥੇਦਾਰ ਵੀ ਵਰਤਿਆ ਗਿਆ ਪ੍ਰਕਾਸ਼ ਸਿੰਘ ਬਾਦਲ ਦੀ ਪੋਲੀਟੀਕਲ ਸੋਚ ਦੇ ਜ਼ਰੀਏ, ਜਿਹੜਾ ਕਿ ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਇੱਕ ਇੰਨਾ ਕਾਲਾ ਅਧਿਆਇ ਦਰਜ ਹੋ ਗਿਆ ਕਿ ਇੱਕ ਜਥੇਦਾਰ ਜਿਹੜਾ ਆਪ ਖੁਦ ਜਾ ਕੇ ਭੁੱਖ ਹੜਤਾਲ ਕੋਈ ਵਾਅਦਾ ਕਰਕੇ ਉਹਨੂੰ ਸਮਾਪਤ ਕਰ ਰਿਹਾ ਤੇ ਮੁੜ ਕੇ ਸਾਰਾ ਸਾਲ ਉਹ ਕੁਛ ਕਰ ਨਾ ਸਕੇ। ਫਿਰ ਵੀ ਅਸੀਂ ਕਹੀਏ ਕਿ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੁਪਰੀਮ ਨੇ। ਤੇ ਮੈਨੂੰ ਲੱਗਦਾ ਵੀ ਜਿਹੜੀ ਸੁਪਰੀਮ ਸ਼ਖਸੀਅਤ ਆ ਉਹਦੇ ਵਿੱਚੋਂ ਤਾਂ ਇਹ ਗੱਲਾਂ ਆਪ ਉੱਭਰ ਕੇ ਆ ਜਾਣੀਆਂ ਚਾਹੀਦੀਆਂ। ਹੁਣ ਜਿਹੜੀ ਗੱਲ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਦੇ ਕੋਨੇ ਵਿੱਚ ਭਾਈ ਗੁਰਬਖਸ਼ ਸਿੰਘ ਹੋਰਾਂ ਦਾ ਇਹ ਜਿਹੜਾ ਸੰਘਰਸ਼ ਹੈ, ਇਸ ਨੂੰ ਬਹੁਤ ਸਾਰਾ ਬਲ ਮਿਲਿਆ। ਖਾਸ ਕਰਕੇ ਜੇ ਮੈਂ ਟੋਰਾਂਟੋ ਦੀ ਗੱਲ ਕਰਾਂ, ਟੋਰਾਂਟੋ ਦੇ ਵਿੱਚ ਡੇ 1 ਤੋਂ ਹੀ ਇਹਦੇ ਬਾਰੇ ਸਰਗਰਮੀਆਂ ਹੋਈਆਂ, ਕਾਨਫਰੰਸਿਸ ਹੋਈਆਂ, ਚੇਨ ਭੁੱਖ ਹੜਤਾਲ ਹੋ ਰਹੀ ਆ, ਹੁਣ ਡੈਮੋਸਟ੍ਰੇਸ਼ਨ ਹੋ ਰਹੀ ਆ। ਕਾਨਸਟੈਂਟਲੀ ਅਸੀਂ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਨਾਲ ਜੁੜੇ ਹੋਏ ਆ, ਆਲਮੋਸਟ ਔਨ ਡੇਲੀ ਬੇਸਿਸ ਉਹਨਾਂ ਨਾਲ ਗੱਲਬਾਤ ਹੁੰਦੀ ਆ। ਇੰਨੀ ਕੋਸ਼ਿਸ਼ ਦੇ ਬਾਵਜੂਦ ਇੱਥੋਂ ਦੇ ਫੋਰਨ ਅਫੇਅਰਸ ਮਿਨਿਸਟਰ ਨੂੰ ਮੈਮੋਰੈਂਡਮ ਦਿੱਤਾ ਗਿਆ, ਇੱਥੋਂ ਕੌਂਸਲੇਟ ਜਨਰਲ ਨੂੰ ਜਾ ਕੇ ਮੈਮੋਰੈਂਡਮ ਦਿੱਤਾ, ਕੱਲ ਨੂੰ BC ਦੀ ਸੰਗਤ ਕੌਂਸਲੇਟ ਜਨਰਲ ਨੂੰ ਮੈਮੋਰੈਂਡਮ ਦੇ ਰਹੀ ਆ, ਸ਼ਨੀਚਰਵਾਰ ਨੂੰ BC ਦੀ ਸੰਗਤ ਦੇ ਜਿਹੜੇ BC ਦੇ ਪ੍ਰਧਾਨ ਨੇ ਗੁਰਦੁਆਰਾ ਦੇ ਉਹ ਰੋਟੇਟਿੰਗ ਹੰਗਰ ਸਟ੍ਰਾਈਕ ਤੇ ਬੈਠ ਰਹੇ ਨੇ। 10 ਜਨਵਰੀ ਨੂੰ BC ਦੇ ਵਿੱਚ ਇੱਕ ਜ਼ਬਰਦਸਤ ਰੈਲੀ ਕੀਤੀ ਜਾ ਰਹੀ ਹੈ, ਨਿਊਯਾਰਕ ਦੇ ਵਿੱਚ ਰੈਲੀ ਹੋਈ ਹੈ। ਇਹਦਾ ਕੀ ਮਤਲਬ ਹੈ? ਘੱਟੋ ਘੱਟ ਦੁਨੀਆ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਉਸ ਮੁਲਕ ਦੇ ਵਿੱਚ ਸਿਰਫ ਇਨਸਾਫ ਲੈਣਾ ਔਖਾ ਹੀ ਨਹੀਂ, ਪਰ ਕਈ ਵਾਰ ਇਹ ਲੱਗਦਾ ਕਿ ਇਨਸਾਫ ਲੈਣ ਲਈ ਸਾਰੀ ਦੁਨੀਆ ਦੇ ਲੋਕਾਂ ਨੂੰ ਸਟੇਜ ਦੇ ਉੱਤੇ ਨਿਕਲ ਆਉਣਾ ਪੈ ਰਿਹਾ। ਐਡੀ ਕਰਪਟ ਸਰਕਾਰ ਹੋਏ, ਐਡੀ ਐਰੋਗੈਂਟ ਸਰਕਾਰ ਹੋਏ, ਜਿਹੜੀ ਉਹਨਾਂ ਦੀਆਂ ਆਪਣੀਆਂ ਗਲਤੀਆਂ ਉਹਨਾਂ ਨੂੰ ਦੱਸਣ ਦੀ ਖਾਤਰ ਕਿ ਪ੍ਰਾਣੀ ਨੇ ਚਾਹੇ ਤੁਸੀਂ ਉਸ ਵੇਲੇ ਫੈਸਲਾ ਗਲਤ ਕੀਤਾ ਚਾਹੇ ਸਹੀ ਕੀਤਾ, ਇਹ ਤਾਂ ਅਸੀਂ ਕੁਐਸਚਨ ਹੀ ਨਹੀਂ ਕਰਦੇ ਵੀ ਉਹਨਾਂ ਜਿਹਨਾਂ ਨੂੰ ਸਜ਼ਾਵਾਂ ਦਿੱਤੀਆਂ ਸੀ ਵਾਕਈ ਕੀ ਉਹ ਈਵਨ ਕ੍ਰਿਮੀਨਲ ਹੈ ਵੀ ਸੀਗੇ ਜਾਂ ਨਹੀਂ। ਦੈਟ ਇਜ਼ ਬਿਸਾਈਡ ਦ ਪੁਆਇੰਟ। ਪਰ ਜੇ ਉਹਨਾਂ ਨੂੰ ਸਜ਼ਾਵਾਂ ਦੇ ਦਿੱਤੀਆਂ, ਉਹਨਾਂ ਨੇ ਸਜ਼ਾਵਾਂ ਭੁਗਤ ਲਈਆਂ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਛੱਡਣ ਦਾ ਨਾਂ ਨਹੀਂ ਲੈ ਰਹੇ। ਇਹ ਜਿਹੜਾ ਕਲੋਨੀਅਲ ਰਾਜ ਹੈ, ਇਹ ਅੱਜ ਦੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਸੈਟਅਪ ਦੇ ਵਿੱਚ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ? ਮੈਨੂੰ ਲੱਗਦਾ ਹੈ ਕਿ ਭਾਵੇਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ BJP ਕੋਈ ਪਤਾ ਚੱਲੇਗੀ ਜ਼ਰੂਰ, ਕਿਉਂਕਿ ਦਿੱਲੀ ਦੀਆਂ ਇਲੈਕਸ਼ਨਾਂ ਦੇ ਸੰਦਰਭ ਦੇ ਵਿੱਚ ਕੁਝ ਵੀ ਪੋਸੀਬਲ ਹੋ ਸਕਦਾ। ਪਰ ਸਾਨੂੰ ਇਹਦੇ ਨਾਲ ਕੋਈ ਬੜਾ ਮਾਣਾ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਉਹ 6 ਸਿੰਘ ਜਿਨ੍ਹਾਂ ਦੀ ਗੱਲ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਕੀਤੀ ਆ, ਪਹਿਲਾਂ ਉਹ ਰਿਹਾ ਹੋਣ। ਇਸੇ ਹੀ ਫਿਰ ਨੀਤੀ ਦੇ ਅਧੀਨ ਬਾਕੀ ਦੇ ਜਿਹੜੇ 250-400 ਦੀ ਲਿਸਟ ਹੁਣ ਤਿਆਰ ਹੋ ਰਹੀ ਆ, ਉਹ ਵੀ ਰਿਹਾ ਹੋਣ, ਤਾਂ ਕਿ ਉਹ ਆਪਣੇ ਘਰ ਆ ਕੇ ਆਪਣੇ ਪਰਿਵਾਰ 'ਚ ਰਹਿ ਸਕਣ ਅਤੇ ਆਪਣੀਆਂ ਕੌਮ ਪ੍ਰਤੀ ਪੰਥ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਦੁਬਾਰਾ ਨਿਭਾਉਣ ਦੇ ਯੋਗ ਹੋ ਸਕਣ। ਦਿਸ ਇਜ਼ ਇਹ ਆਨਗੋਇੰਗ ਬੈਟਲ ਆ। ਸਰਕਾਰ ਦੇ ਨਾਲ ਸਾਡਾ ਸਿੱਧਾ ਮੱਥਾ ਲੱਗਿਆ ਹੋਇਆ ਤੇ ਮੈਨੂੰ ਇਸ ਦੇ ਵਿੱਚ ਕੋਈ ਹਿਚਕਾਟ ਨਹੀਂ ਹੈ ਕਿ ਅਸੀਂ ਸ਼ੁੱਕਰਵਾਰ ਨੂੰ ਆਟਵਾ ਦੇ ਵਿੱਚ ਹਾਈ ਕਮਿਸ਼ਨ ਦੇ ਸਾਹਮਣੇ ਜਾ ਕੇ ਵੱਡਾ ਰੋਸ ਮੁਜ਼ਾਹਰਾ ਵੀ ਇਸੇ ਗੱਲ ਦਾ ਕਰ ਰਹੇ ਆ ਕਿ ਤੁਸੀਂ ਧੱਕਾ ਤਾਂ ਕਰਦੇ ਹੀ ਹੋ, ਧੱਕੇ ਦੇ ਉੱਤੇ ਧੱਕਾ ਕਰਨਾ ਜਿਹੜਾ ਇਸ ਨੂੰ ਬੰਦ ਕਰੋ, ਜਾਂ ਫਿਰ ਆਪਣਾ ਜਿਹੜਾ ਬੀਬਾ ਚਿਹਰਾ ਲੈ ਕੇ ਨਾਰਥ ਅਮਰੀਕਾ ਦੇ ਵਿੱਚ ਲਾਲ ਕਾਰਪੇਟਾਂ ਉੱਤੇ ਵਾਕ ਕਰਨਾ ਛੱਡੋ, ਕਿਉਂਕਿ ਤੁਹਾਨੂੰ ਸੋਭਦਾ ਨਹੀਂ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਭਾਈ ਗੁਰਬਖਸ਼ ਸਿੰਘ ਦਾ ਇਹ ਸਾਰਾ ਸੰਘਰਸ਼ ਆ ਜਿਹੜਾ, ਇਹ ਡੈਫੀਨੇਟਲੀ ਸਾਡੇ ਲਈ ਨਵੀਆਂ ਓਪਰਚੁਨਿਟੀਜ਼ ਪੈਦਾ ਕਰੇਗਾ। ਇਹ ਨਹੀਂ ਮੈਨੂੰ ਪਤਾ ਕਿ ਉਹ ਅਗਰ ਸ਼ਹਾਦਤ ਅਟੇਨ ਕਰਨਗੇ ਤਾਂ ਉਸ ਤੋਂ ਬਾਅਦ ਕੰਸੀਕੁਐਂਸਿਸ ਕੀ ਹੋਣਗੇ। ਜੋ ਕੁਛ ਵੀ ਹੋਏਗਾ ਮੈਨੂੰ ਲੱਗਦਾ ਕਿ ਭਾਣੇ ਦੇ ਵਿੱਚ ਹੀ ਹੋਏਗਾ। ਪਰ ਇਹ ਮੈਨੂੰ ਪਤਾ ਕਿ ਜਿਹੜੇ ਲੋਕ ਭਾਰਤ ਸਰਕਾਰ ਦੇ ਨਾਲ ਸ਼ਾਂਤਮਈ ਰਹਿ ਕੇ ਇੱਕ ਆਡਾ ਲਾਈ ਬੈਠੇ ਨੇ, ਸਿੱਖਾਂ ਲਈ ਜਿਹੜੇ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਲਈ ਇਹ ਜਿਹੜੀ ਭੁੱਖ ਹੜਤਾਲ ਆ ਹਰ ਰੋਜ਼ ਨਵੀਆਂ ਅਪਰਚੂਨਿਟੀਜ਼ ਲਿਆ ਰਹੀ ਹੈ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 1-2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਤੁਹਾਡੇ ਨਾਲ ਵੈਸੇ ਨਾਨਕਸ਼ਾਹੀ ਕੈਲੰਡਰ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ। ਜਿਸ ਤੁਸੀਂ ਜਾਣਦੇ ਕਿ ਜਦੋਂ ਵੀ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਪਿਛਲੀ ਵਾਰੀ ਸ਼ੁਰੂ ਹੋਈ ਸੀ, ਉਸ ਵੇਲੇ ਵੀ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਸਾਹਮਣੇ ਆਇਆ ਸੀ ਸੰਤ ਸਮਾਜ ਵੱਲੋਂ, ਤੇ ਹੁਣ ਵੀ ਇਸ ਸਾਲ ਵੀ ਸੇਮ ਹੀ ਹੋ ਰਿਹਾ, ਕਿਉਂਕਿ ਸੰਤ ਸਮਾਜ ਦੇ ਇੱਕ ਲੀਡਰ ਦੇ ਵੈਂਟ ਟੂ ਜਥੇਦਾਰ ਅਕਾਲ ਤਖ਼ਤ ਸਾਹਿਬ ਉਹਨਾਂ ਨੇ ਜਾ ਕੇ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ, ਮੀਟਿੰਗ ਕੀਤੀ ਕਿ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਆ ਇਸ ਨੂੰ ਚੇਂਜ ਕਰਕੇ ਪਰਮਾਨੈਂਟਲੀ ਤੁਸੀਂ ਨਾ ਹੁਣ ਹਿੰਦੂ ਕੈਲੰਡਰ ਲਾਗੂ ਕਰ ਦਿੱਤਾ ਜਾਵੇ ਅਕਾਲ ਤਖ਼ਤ ਸਾਹਿਬ ਦੇ ਉੱਪਰ। ਸੋ ਵਾਟ ਡੂ ਯੂ ਥਿੰਕ ਅਬਾਊਟ ਦੈਟ? ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦੈਟ?
ਦੇਖੋ ਜੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਿਹੜੇ, ਉਹ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਉਹੀ ਕਰਨਾ ਜੋ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਹਿਣਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਹੁਣ ਮਜਬੂਰੀ ਬਣੀ ਹੋਈ ਹੈ, ਕਿਉਂਕਿ ਬੀਜੇਪੀ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਦੋਨਾਂ ਦੀਆਂ ਦੌੜਾਂ ਲੱਗੀਆਂ ਨੇ ਵੀ ਕਿਹੜਾ ਜ਼ਿਆਦਾ ਨਸ਼ਿਆਂ ਦੇ ਖਿਲਾਫ ਬੋਲੇਗਾ, ਕਿਉਂਕਿ ਅਕਾਲੀ ਦਲ ਦੇ ਉੱਤੇ ਨਸ਼ੇ ਵਰਤਾਉਣ ਦੇ ਦੋਸ਼ ਲੱਗ ਰਹੇ ਨੇ। ਹੁਣ ਤਾਂ ਓਪਨਲੀ ਉਹਨਾਂ ਦੇ ਮਿਨਿਸਟਰਾਂ ਨੂੰ ਈਡੀ ਵੱਲੋਂ ਸੱਦਿਆ ਜਾ ਰਿਹਾ। ਸੋ ਇੱਕ ਪੋਲੀਟੀਕਲ ਟਰਮੋਇਲ ਆਈ ਹੋਈ ਹੈ ਉੱਥੇ। ਜਿੱਥੇ ਤੱਕ ਨਾਨਕਸ਼ਾਹੀ ਕੈਲੰਡਰ ਦੀ ਗੱਲ ਆ, ਨਾਨਕਸ਼ਾਹੀ ਕੈਲੰਡਰ 2003 ਵਾਲਾ ਇਹ ਸਿੱਖਾਂ ਦੇ ਮਨਾਂ ਦੇ ਵਿੱਚ ਵਸ ਚੁੱਕਿਆ। ਇਹ ਇੱਕ ਜਥੇਦਾਰ ਆ ਲਵੇ, 2 ਜਥੇਦਾਰ ਆ ਜਾਣ, 10 ਜਥੇਦਾਰ ਆ ਜਾਣ, ਇਹਨਾਂ ਨੂੰ ਉਹ ਲੋਕਾਂ ਦੇ ਮਨਾਂ ਵਿੱਚੋਂ ਹੁਣ ਨਹੀਂ ਕੱਢ ਸਕਣਗੇ। ਰਿਗਾਰਡਲੈਸ ਇਹ ਸਾਧ ਲਾਣਾ ਜਿੰਨਾ ਮਰਜ਼ੀ ਔਲਾ ਪਾਈ ਜਾਵੇ, ਸਾਧ ਲਾਣਾ ਜਿੰਨੀਆਂ ਮਰਜ਼ੀ ਖੱਜਲ ਖੁਆਰੀਆਂ ਸਾਡੀਆਂ ਕਰਾ ਲਵੇ, ਇਵੈਂਚੁਅਲੀ 2003 ਵਾਲਾ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ, ਅੱਜ ਨਾਰਥ ਅਮਰੀਕਾ ਦੀਆਂ ਤਕਰੀਬਨ ਸਮੂਹ ਜਥੇਬੰਦੀਆਂ, ਸਮੂਹ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ 5 ਜਨਵਰੀ ਨੂੰ 10ਮ ਪਾਤਸ਼ਾਹ ਦਾ ਗੁਰਪੁਰਬ ਇਸੇ ਕਰਕੇ ਮਨਾਇਆ ਜਾ ਰਿਹਾ, ਤਾਂ ਕਿ ਉਹਨੂੰ ਪਤਾ ਲੱਗ ਸਕੇ ਕਿ ਉਸ 2003 ਵਾਲੇ ਕੈਲੰਡਰ ਦੇ ਉੱਤੇ 2003 ਤੋਂ ਹੀ ਅਮਲ ਸ਼ੁਰੂ ਹੋਇਆ ਹੋਇਆ। 2010 ਜਾ ਕੇ ਜ਼ਰੂਰ ਥੋੜਾ ਜਿਹਾ ਇਹਨਾਂ ਨੇ ਆ ਕੇ ਖਲਲ ਪਾ ਦਿੱਤੀ ਸੀ, ਪਰ ਫਿਰ ਲੋਕੀ ਹੁਣ ਤਕਰੀਬਨ ਆਪਣੇ, ਜਿਵੇਂ ਕਹਿੰਦੇ, ਆਪਣੇ ਕੰਸੈਂਸਸ ਨੂੰ ਗੈਦਰ ਕਰਕੇ ਹੁਣ ਵਾਪਸ ਉਹ ਨਾਨਕਸ਼ਾਹੀ ਕੈਲੰਡਰ ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਤੇ ਆ ਗਏ ਨੇ। ਸੋ ਆਈ ਫੀਲ ਨੋ ਥ੍ਰੈਟਨ। ਮੈਨੂੰ ਇਹ ਲੱਗਦਾ ਕਿ ਸਾਡਾ ਸਮਾਂ ਵੇਸਟ ਹੋ ਰਿਹਾ, ਮੈਨੂੰ ਇਹ ਲੱਗਦਾ ਕਿ ਅਸੀਂ ਵਿਚਕਾਰਨਾ ਹਰਕਤਾਂ ਕਰ ਰਹੇ ਹਾਂ, ਪਰ ਮੈਂ ਕਦੇ ਵੀ ਥ੍ਰੈਟਨ ਫੀਲ ਨਹੀਂ ਕਰਦਾ ਕਿ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ, ਉਹਨੂੰ ਹੁਣ ਕੋਈ ਅਕਾਲ ਤਖਤ ਦਾ ਜਥੇਦਾਰ ਜਾਂ ਫਿਰ ਕੋਈ ਹੋਰ ਜਥੇਦਾਰ ਉਹਨੂੰ ਬਦਲ ਸਕੇਗਾ। ਇਟ ਇਜ਼ ਨਾਟ ਇਨ देयर ਹੈਂਡਸ ਐਨੀਮੋਰ, ਇਟਸ ਬਿਯੋਂਡ, ਕਿਉਂਕਿ ਸਿੱਖ ਸਮਝ ਚੁੱਕੇ ਨੇ। ਹਾਂਜੀ, ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਾਡਾ ਹੁਣ ਵਕਤ ਮੈਂ 30 ਸੈਕਿੰਡ ਲੈ ਕੇ ਇਹਨਾਂ ਕਹਿਣਾ ਚਾਹੁੰਦਾ ਵੀ ਹੁਣ ਮੈਂ TV 84 ਨੂੰ ਆਪਣੇ ਘਰ ਵਿੱਚ ਬੈਠ ਕੇ ਕੈਨੇਡਾ ਦੇ ਵਿੱਚ L5 ਦੇ ਉੱਤੇ ਹਰ ਰੋਜ਼ ਵੇਖਦਾ। ਮੈਨੂੰ ਮਹਿਸੂਸ ਵੀ ਹੁੰਦਾ, ਮਾਣ ਵੀ ਮਹਿਸੂਸ ਹੁੰਦਾ ਕਿ ਸਾਡਾ ਆਪਣਾ ਚੈਨਲ ਹੁਣ ਸਾਡੇ ਆਪਣੇ ਘਰਾਂ ਦੇ ਵਿੱਚ ਪਹੁੰਚ ਚੁੱਕਾ। ਐਂਡ ਆਈ ਵਾਂਟ ਟੂ ਕੰਗ੍ਰੈਚੁਲੇਟ TV 84 ਦੀ ਸਾਰੀ ਟੀਮ, ਅਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਵੱਲੋਂ ਜੋ ਆਟਵਾ ਦੀ ਕਵਰੇਜ ਕੀਤੀ ਗਈ ਆ, ਉਹਦੇ ਲਈ ਵੀ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ। ਥੈਂਕ ਯੂ ਸੋ ਮਚ ਵੀਰ ਜੀ। ਤੇ ਵੀਰ ਜੀ, ਹੁਣ ਇਸ ਤਰ੍ਹਾਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਇਸ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।